ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਗੱਲਬਾਤ ਕਰਾਂਗੇ ਕੁਝ ਅਹਿਮ ਖਬਰਾਂ ਨੂੰ ਲੈ ਕੇ, ਕੁਝ ਖਾਸ ਖਬਰਾਂ ਨੂੰ ਲੈ ਕੇ ਤੁਹਾਨੂੰ ਦੇਵਾਂਗੇ ਜਾਣਕਾਰੀਆਂ। ਪਰ ਪ੍ਰੋਗਰਾਮ ਦੇ ਵਿੱਚ ਅੱਗੇ ਵਧਣ ਤੋਂ ਪਹਿਲਾਂ ਧੰਨਵਾਦ ਕਰਦੇ ਚੱਲੀਏ ਸਾਡੇ ਸਪਾਂਸਰਸ ਦਾ ਜਿਹੜੇ ਜ਼ਰੀਆ ਬਣਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦਾ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਪਿਛਲੇ ਕਈ ਦਹਾਕਿਆਂ ਤੋਂ ਇੰਸ਼ੋਰੈਂਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇਣ ਦੇ ਲਈ ਜਾਣੇ ਜਾਂਦੇ ਨੇ। ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਦੇ ਲਈ ਤੁਸੀਂ ਇਹਨਾਂ ਦੇ ਨਾਲ 408 272 2500 ਤੇ ਗੱਲ ਕਰ ਸਕਦੇ ਹੋ। ਟਰਕੀਅਨ ਇਮੀਗ੍ਰੇਸ਼ਨ ਲਾ ਫਰਮ ਵਾਲੇ ਜੇ ਟਰਕੀਅਨ ਇਮੀਗ੍ਰੇਸ਼ਨ ਬਾਬਤ ਤੁਹਾਡਾ ਕੋਈ ਸਵਾਲ ਹੈ, ਕੋਈ ਸਲਾਹ ਕਰਨੀ ਹੈ ਤਾਂ ਜੇ ਦੇ ਨਾਲ 415 909 0503 ਤੇ ਗੱਲ ਕੀਤੀ ਜਾ ਸਕਦੀ ਹੈ। ਗੁਰਦੀਪ ਸਿੰਘ ਬਿਰਦੀ ਕਲੋਵਿਸ, ਸਤਨਾਮ ਸਿੰਘ ਸ਼ੇਰਗਿੱਲ ਸਿਲਮਾ, ਜਗਤਾਰ ਸਿੰਘ ਆਨੰਦਪੁਰੀ ਫਰੀਮੌਂਟ, ਚਰਨੀ ਸਿੰਘ ਬਦਵਾਲ, ਪਿਆਰਾ ਸਿੰਘ, ਰਾਹੁਲ ਗੁਰਪਾਲ ਗਿੱਲ ਸੈਕਰਾਮੈਂਟੋ, ਗੁਰਦੀਪ ਸਿੰਘ ਗਿੱਲ ਤੇ ਪਰਿਵਾਰ ਯੂਬਾ ਸਿਟੀ, ਮਨਦੀਪ ਸਿੰਘ, ਸਰਬਜੀਤ ਕੌਰ ਸੈਨ ਹੋਜ਼ੇ, ਮਨਜੀਤ ਸਿੰਘ ਸੈਨ ਹੋਜ਼ੇ, ਮੀਰੀ ਪੇਰੀ ਸੇਵਾ ਸੁਸਾਇਟੀ ਫਰੈਜ਼ਨੋ ਤੇ ਜ਼ੈਂਡਰ ਗਰੁੱਪ ਵਾਲੇ। ਕਿਸੇ ਵੀ ਤਰ੍ਹਾਂ ਦਾ ਘਰ ਖਰੀਦਣਾ ਜਾਂ ਘਰ ਵੇਚਣਾ ਜਾਂ ਲੈਣਾ ਚਾਹੁੰਦੇ ਤੁਸੀਂ ਹੋਮ ਲੋਨ ਤਾਂ ਇਹਨਾਂ ਦੇ ਨਾਲ 559 905 2575 ਦੇ ਉੱਤੇ ਗੱਲ ਕੀਤੀ ਜਾ ਸਕਦੀ ਹੈ। ਖਬਰਾਂ ਦੇ ਇਸ ਬੁਲੇਟਿਨ ਦੇ ਵਿੱਚ ਇੱਕ ਅਹਿਮ ਖਬਰ ਬਾਰੇ ਤੁਹਾਨੂੰ ਦੇਵਾਂਗੇ ਜਾਣਕਾਰੀਆਂ। ਇੱਕ ਅਮਰੀਕਾ ਦੇ ਵਿੱਚ ਬਟੂਆ ਗਵਾਚ ਗਿਆ ਸੀ ਤੇ ਇਹ ਬਟੂਆ ਬਟਾਲੇ ਦੇ ਵਿੱਚ 8 ਮਹੀਨਿਆਂ ਬਾਅਦ ਮਿਲਿਆ। ਬੜੀ ਰੌਚਕ ਗੱਲਬਾਤ ਹੈ, ਬੜੀ ਰੌਚਕ ਕਹਾਣੀ ਹੈ। ਪਰ ਉਸ ਤੋਂ ਪਹਿਲਾਂ ਕੁਝ ਖਾਸ ਤੇ ਅਹਿਮ ਖਬਰਾਂ ਤੇ ਗੱਲਬਾਤ ਕਰਦੇ ਹਾਂ। ਸ਼ੁਰੂਆਤ ਕਰਦੇ ਹਾਂ ਸੰਗਰੂਰ ਤੋਂ। ਨੈਸ਼ਨਲ ਹੈਲਥ ਮਿਸ਼ਨ ਕੋਵਿਡ-19 ਮੈਡੀਕਲ ਅਤੇ ਪੈਰਾਮੈਡੀਕਲ ਵਲੰਟੀਅਰਾਂ ਵੱਲੋਂ ਨੌਕਰੀ ਤੇ ਬਹਾਲੀ ਦੀ ਮੰਗ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਮਾਨ ਦੇ ਸ਼ਹਿਰ ਦੇ ਵਿੱਚ ਸਰਕਾਰ ਵਿਰੁੱਧ ਕਾਲੀ ਦੀਵਾਲੀ ਮਨਾਈ ਗਈ। ਪਤਾ ਲੱਗਿਆ ਕਿ ਕੋਵਿਡ-19 ਮੈਡੀਕਲ ਅਤੇ ਪੈਰਾਮੈਡੀਕਲ ਵਲੰਟੀਅਰਸ ਯੂਨੀਅਨ ਪੰਜਾਬ ਦੀ ਅਗਵਾਈ ਹੇਠ ਸਥਾਨਕ ਬਨਾਸਰ ਬਾਗ ਦੇ ਵਿੱਚ ਇਕੱਠੇ ਹੋਏ ਮੁਜ਼ਾਹਰਾਕਾਰੀਆਂ ਨੇ ਰੈਲੀ ਤੋਂ ਬਾਅਦ ਸ਼ਹਿਰ ਦੇ ਵਿੱਚ ਰੋਸ ਮਾਰਚ ਕਰਦਿਆਂ ਸਰਕਾਰ ਦੇ ਖਿਲਾਫ ਨਾਅਰੇਬਾਜ਼ੀ ਕੀਤੀ। ਇਸ ਤੋਂ ਬਾਅਦ ਉਹਨਾਂ ਬੱਸ ਅੱਡੇ ਦੇ ਨੇੜੇ ਲਾਲ ਬੱਤੀ ਚੌਂਕ ਦੇ ਵਿੱਚ ਲਗਭਗ 3 ਘੰਟੇ ਆਵਾਜਾਈ ਠੱਪ ਕਰਕੇ ਰੋਸ ਧਰਨਾ ਦਿੱਤਾ। ਧਰਨੇ ਨੂੰ ਸੰਬੋਧਨ ਕਰਦਿਆਂ ਯੂਨੀਅਨ ਦੇ ਸੂਬਾ ਪ੍ਰਧਾਨ ਰਾਜਵਿੰਦਰ ਸਿੰਘ, ਮੀਤ ਪ੍ਰਧਾਨ ਗੌਰਵ ਜਨੇਜਾ ਨੇ ਕਿਹਾ ਕਿ ਕਰੋਨਾ ਵਲੰਟੀਅਰਾਂ ਦੀਆਂ ਜਾਇਜ਼ ਮੰਗਾਂ ਪੂਰੀਆਂ ਨਾ ਕਰਨ ਦੇ ਰੋਸ ਵਜੋਂ ਉਹ ਸਰਕਾਰ ਦੇ ਖਿਲਾਫ ਕਾਲੀ ਦੀਵਾਲੀ ਮਨਾ ਰਹੇ ਨੇ। ਉਹਨਾਂ ਦੋਸ਼ ਲਾਇਆ ਕਿ ਕਰੋਨਾ ਯੋਧਿਆਂ ਵੱਲੋਂ ਜਾਨ ਦੀ ਬਾਜ਼ੀ ਲਗਾ ਕੇ ਆਪਣੀਆਂ ਸੇਵਾਵਾਂ ਨਿਭਾਈਆਂ ਗਈਆਂ, ਪਰ ਪਿਛਲੀ ਕਾਂਗਰਸ ਸਰਕਾਰ ਨੇ ਕਰੋਨਾ ਸੰਕਟ ਦੇ ਦੌਰਾਨ ਕੰਮ ਲੈ ਕੇ ਕਰੋਨਾ ਵਲੰਟੀਅਰਾਂ ਨੂੰ ਨੌਕਰੀ ਤੋਂ ਕੱਢ ਦਿੱਤਾ। ਉਹਨਾਂ ਕਿਹਾ ਕਿ ਬੇਰੁਜ਼ਗਾਰ ਹੋਏ ਕਰੋਨਾ ਯੋਧਿਆਂ ਨੂੰ ਮਹਿੰਗਾਈ ਦੇ ਦੌਰ ਦੇ ਵਿੱਚ ਆਰਥਿਕ ਸੰਕਟ ਦੇ ਨਾਲ ਜੂਝਣਾ ਪੈ ਰਿਹਾ ਹੈ। ਰੁੱਖ ਕਰਦੇ ਹਾਂ ਮੁਹਾਲੀ ਦਾ। ਮੁਹਾਲੀ ਪੁਲਿਸ ਨੇ ਬੰਬੀਹਾ ਗਰੁੱਪ ਦੇ 3 ਸਰਗਰਮ ਮੈਂਬਰਾਂ ਨੂੰ ਅਸਲੇ ਸਮੇਤ ਗ੍ਰਿਫਤਾਰ ਕੀਤਾ ਹੈ। ਮੁਹਾਲੀ ਦੇ ਐਸਐਸਪੀ ਵਿਵੇਕਸ਼ੀਲ ਸੋਨੀ ਨੇ ਦੱਸਿਆ ਕਿ ਜ਼ਿਲ੍ਹਾ ਸੀਆਈ ਸਟਾਫ ਮੁਹਾਲੀ ਦੇ ਇੰਚਾਰਜ ਇੰਸਪੈਕਟਰ ਸ਼ਿਵ ਕੁਮਾਰ ਦੀ ਅਗਵਾਈ ਵਾਲੀ ਟੀਮ ਨੇ ਘੜੂਆਂ ਪੁਲਿਸ ਦੇ ਸਹਿਯੋਗ ਦੇ ਨਾਲ ਬੰਬੀਹਾ ਗਰੁੱਪ ਦੇ ਸ਼ੂਟਰਾਂ ਗੁਰਜੰਟ ਸਿੰਘ ਜਾਂਟਾ, ਗੁਰਵਿੰਦਰ ਸਿੰਘ ਉਰਫ ਗੁਰੀ ਅਤੇ ਗੌਤਮ ਕੁਮਾਰ ਨੂੰ ਗ੍ਰਿਫਤਾਰ ਕੀਤਾ ਹੈ। ਮੁਲਜ਼ਮਾਂ ਦੇ ਖਿਲਾਫ ਪਹਿਲਾਂ ਹੀ ਵੱਖ-ਵੱਖ ਥਾਣਿਆਂ ਦੇ ਵਿੱਚ ਕੇਸ ਦਰਜ ਨੇ। ਐਸਐਸਪੀ ਨੇ ਦੱਸਿਆ ਕਿ ਗੁਰਜੰਟ ਸਿੰਘ ਉਰਫ ਜਾਂਟਾ ਨੇ ਇਸੇ ਸਾਲ 30 ਜਨਵਰੀ ਨੂੰ ਆਪਣੇ ਸਾਥੀਆਂ ਦੇ ਨਾਲ ਮਿਲ ਕੇ ਸਪੇਨ ਦੇ ਵਿੱਚ ਬੈਠੇ ਬੰਬੀਹਾ ਗਰੁੱਪ ਦੇ ਸਰਗਨੇ ਗੁਰਪ੍ਰੀਤ ਸਿੰਘ ਉਰਫ ਗੋਪੀ ਦੇ ਕਹਿਣ ਤੇ ਘੜੂਆਂ ਯੂਨੀਵਰਸਿਟੀ ਦੇ ਸਾਹਮਣੇ ਇੱਕ ਕਾਰ ਖੋਹੀ ਸੀ। ਕਰੀਬ 7 ਮਹੀਨਿਆਂ ਬਾਅਦ 28 ਜੁਲਾਈ ਨੂੰ ਗੁਰਜੰਟ ਜਾਂਟਾ ਦੇ ਸਾਥੀ ਉਸੇ ਕਾਰ ਅਤੇ 7 ਪਿਸਤੌਲਾਂ ਸਣੇ ਗ੍ਰਿਫਤਾਰ ਕੀਤੇ ਗਏ ਨੇ, ਜਦੋਂ ਕਿ ਗੁਰਜੰਟ ਜਾਂਟਾ ਭਗੌੜਾ ਚੱਲ ਰਿਹਾ ਹੈ। ਪੁਲਿਸ ਦੇ ਮੁਤਾਬਕ ਗੁਰਜੰਟ ਜਾਂਟਾ ਨੇ 29 ਅਗਸਤ ਨੂੰ ਆਪਣੇ ਇੱਕ ਹੋਰ ਸਾਥੀ ਪ੍ਰਗਟ ਸਿੰਘ ਦੇ ਨਾਲ ਮਿਲ ਕੇ ਗੁਰਪ੍ਰੀਤ ਸਿੰਘ ਉਰਫ ਗੋਪੀ ਅਤੇ ਭੁਪਿੰਦਰ ਸਿੰਘ ਭੂਪੀ ਰਾਣਾ ਦੇ ਕਹਿਣ ਤੇ ਹਿਮਾਚਲ ਪ੍ਰਦੇਸ਼ ਦੇ ਨਾਲਾਗੜ੍ਹ ਅਦਾਲਤ ਕੰਪਲੈਕਸ ਦੇ ਵਿੱਚ ਬੰਬੀਹਾ ਗਰੁੱਪ ਦੇ ਨਾਲ ਸੰਬੰਧਿਤ ਵਿੱਕੀ ਮਿੱਡੂ ਖੇੜਾ ਦੇ ਕਥਿਤ ਕਾਤਲਾਂ ਨੂੰ ਛੁਡਵਾਉਣ ਦੇ ਲਈ ਫਾਇਰਿੰਗ ਕੀਤੀ ਸੀ। ਪਤਾ ਲੱਗਾ ਕਿ ਨਿਸ਼ਾਨਦੇਹੀ ਤੇ 30 ਬੋਰ ਦੇ 3 ਅਤੇ 32 ਬੋਰ ਦੇ 2 ਪਿਸਤੌਲ ਅਤੇ ਕੁਝ ਕਾਰਤੂਸ ਬਰਾਮਦ ਕੀਤੇ ਗਏ ਨੇ। ਹੁਣ ਮੁਲਜ਼ਮ ਦੇ ਖਿਲਾਫ ਕੁਰਾਲੀ ਥਾਣੇ ਦੇ ਵਿੱਚ ਅਸਲਾ ਐਕਟ ਦੇ ਤਹਿਤ ਕੇਸ ਦਰਜ ਕਰ ਲਿਆ ਗਿਆ। ਸਾਡੇ ਸਮਾਜ ਦੇ ਵਿੱਚ ਕਈ ਵਾਰੀ ਅਜਿਹੀਆਂ ਘਟਨਾਵਾਂ ਵਾਪਰ ਜਾਂਦੀਆਂ ਨੇ ਜਿਹੜੀਆਂ ਸਾਨੂੰ ਸੋਚਣ ਤੇ ਮਜਬੂਰ ਕਰਦੀਆਂ ਨੇ ਕਿ ਇਨਸਾਨੀਅਤ ਗਈ ਕਿੱਥੇ ਤੇ ਰਿਸ਼ਤੇ ਅੱਜ ਕੱਲ੍ਹ ਕਿੱਥੇ ਨੇ। ਕਿਵੇਂ ਰਿਸ਼ਤਿਆਂ ਨੂੰ ਕੁਝ ਵਹਿਸ਼ੀ ਦਰਿੰਦੇ ਤਾਰ-ਤਾਰ ਕਰ ਦਿੰਦੇ ਨੇ। ਹੁਸ਼ਿਆਰਪੁਰ ਦਾ ਰੁੱਖ ਕਰਾਂਗੇ, ਜਿੱਥੋਂ ਦੀ ਅਦਾਲਤ ਨੇ ਭਤੀਜੀ ਦੀ ਇੱਜ਼ਤ ਲੁੱਟਣ ਵਾਲੇ ਚਾਚੇ ਨੂੰ ਮਿਸਾਲੀ ਸਜ਼ਾ ਸੁਣਾਈ ਹੈ। ਅਦਾਲਤ ਨੇ ਚਾਚੇ ਨੂੰ 20 ਸਾਲ ਦੀ ਕੈਦ ਅਤੇ 28,000 ਰੁਪਏ ਦੀ ਜੁਰਮਾਨੇ ਦੀ ਸਜ਼ਾ ਕੀਤੀ ਹੈ। ਪਤਾ ਲੱਗਿਆ ਕਿ ਇਹ ਫੈਸਲਾ 1 ਸਾਲ ਤੋਂ 58 ਦਿਨਾਂ ਬਾਅਦ ਸੁਣਾਇਆ ਗਿਆ। ਜ਼ਿਲ੍ਹਾ ਸੈਸ਼ਨ ਜੱਜ ਅੰਜਨਾ ਦੀ ਫਾਸਟ ਟਰੈਕ ਅਦਾਲਤ ਨੇ ਚਾਚੇ ਜਸਵੀਰ ਸਿੰਘ ਨੂੰ ਭਤੀਜੀ ਨੂੰ ਹਵਸ ਦਾ ਸ਼ਿਕਾਰ ਬਣਾਉਣ ਅਤੇ ਗਰਭਵਤੀ ਕਰਨ ਦਾ ਦੋਸ਼ੀ ਕਰਾਰ ਦਿੱਤਾ ਗਿਆ ਅਤੇ ਕੈਦ ਅਤੇ ਜੁਰਮਾਨਾ ਲਾਇਆ ਗਿਆ।
ਦੋਸ਼ੀ ਨੂੰ ਜੁਰਮਾਨਾ ਨਾ ਭਰਨ ਦੀ ਸੂਰਤ ਦੇ ਵਿੱਚ 1 ਸਾਲ ਸਜ਼ਾ ਹੋਰ ਭੁਗਤਣੀ ਪਵੇਗੀ। ਥਾਣਾ ਮਾਹਲਪੁਰ ਪੁਲਿਸ ਨੇ 29 ਅਕਤੂਬਰ 2021 ਨੂੰ ਇਹ ਕੇਸ ਦਰਜ ਕੀਤਾ ਸੀ, ਜਿਸ ਵਿੱਚ ਇੱਕ ਕੁੜੀ ਨੇ ਆਪਣੇ ਹੀ ਚਾਚੇ ਦੇ ਉੱਤੇ ਇਹ ਦੋਸ਼ ਲਾਏ ਸਨ ਕਿ ਉਸ ਨੇ ਉਹਦੀ ਪੱਤ ਲੁੱਟੀ ਸੀ। ਪੁਲਿਸ ਨੇ ਮਾਮਲਾ ਦਰਜ ਕੀਤਾ ਸੀ ਅਤੇ ਜਾਂਚ ਸ਼ੁਰੂ ਕੀਤੀ ਸੀ। ਪੀੜਤ ਬੱਚੀ ਨੇ ਬਿਆਨਾਂ ਦੇ ਵਿੱਚ ਕਿਹਾ ਸੀਗਾ ਕਿ ਉਸਦੇ ਪਿਤਾ ਦੀ ਮੌਤ ਹੋ ਚੁੱਕੀ ਹੈ ਤੇ ਉਹਨਾਂ ਦਾ ਘਰ ਚਾਚੇ ਦੇ ਨਜ਼ਦੀਕ ਹੀ ਸੀ ਤੇ ਉਸਦੀ ਮਾਤਾ ਮਜ਼ਦੂਰੀ ਦਾ ਕੰਮ ਕਰਦੀ ਹੈ। ਜਦੋਂ ਉਸਦੀ ਮਾਂ ਕੰਮ ਤੇ ਚਲੀ ਜਾਂਦੀ ਸੀ ਤਾਂ ਇਹ ਦੋਸ਼ੀ ਉਹਨਾਂ ਦੇ ਘਰ ਆ ਜਾਂਦਾ ਸੀ ਤੇ ਉਸਦੇ ਨਾਲ ਅਸ਼ਲੀਲ ਹਰਕਤਾਂ ਕਰਦਾ ਸੀ। ਜਸਵੀਰ ਸਿੰਘ ਕੁੜੀ ਅਤੇ ਮੁੰਡੇ ਨੂੰ ਧਮਕੀਆਂ ਦਿੰਦਾ ਤੇ ਰੋਜ਼ਾਨਾ ਕੁੜੀ ਦੇ ਨਾਲ ਸਰੀਰਕ ਸੰਬੰਧ ਬਣਾਉਂਦਾ ਸੀ, ਉਹਨੂੰ ਮਜਬੂਰ ਕਰਕੇ ਡਰਾ ਧਮਕਾ ਕੇ। ਉਸ ਤੋਂ ਬਾਅਦ ਉਹ 4 ਮਹੀਨੇ ਬਾਅਦ ਬਿਮਾਰ ਹੋਈ ਤਾਂ ਉਸਦੀ ਮਾਂ ਉਸ ਨੂੰ ਹਸਪਤਾਲ ਲੈ ਕੇ ਗਈ, ਜਿੱਥੇ ਡਾਕਟਰਾਂ ਨੇ ਗਰਭਵਤੀ ਹੋਣ ਬਾਰੇ ਦੱਸਿਆ ਸੀ, ਜਿਸ ਤੋਂ ਬਾਅਦ ਪੁਲਿਸ ਨੇ ਇਸ ਵਹਿਸ਼ੀ ਦਰਿੰਦੇ ਜਸਵੀਰ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਸੀ। ਨਸ਼ਾ ਪੰਜਾਬ ਦੀ ਇੱਕ ਬਹੁਤ ਵੱਡੀ ਸਮੱਸਿਆ ਹੈ। ਨਸ਼ੇ ਦੇ ਕਰਕੇ ਹਰ ਰੋਜ਼ ਅਸੀਂ ਸਿਵੇ ਬਲਦੇ ਪੰਜਾਬ ਵਿੱਚ ਦੇਖਦੇ ਹਾਂ, ਪਰ ਇੱਕ ਵੀਡੀਓ ਲਗਾਤਾਰ ਵਾਇਰਲ ਹੋ ਰਹੀ ਹੈ। ਇੱਕ ਖਬਰ ਬਾਰੇ ਜ਼ਿਕਰ ਜ਼ਰੂਰ ਕਰਾਂਗੇ, ਜਿਸ ਖਬਰ ਨੇ ਸਾਰਿਆਂ ਨੂੰ ਝੰਜੋੜ ਦਿੱਤਾ ਹੈ। ਅਸਲ ਦੇ ਵਿੱਚ ਇਹ ਵੀਡੀਓ ਵਾਇਰਲ ਹੋ ਰਹੀ ਹੈ ਕਿ ਇੱਕ ਸਿਵਾ ਬਲ ਰਿਹਾ ਤੇ ਉਸ ਸਿਵੇ ਦੇ ਲਾਗੇ ਇੱਕ ਸਾਬਤ ਸੂਰਤ ਸਿੱਖ ਵੀਰ ਖੜਾ ਹੈ। ਕਈ ਲੋਕ ਉਹਨੂੰ ਗ੍ਰੰਥੀ ਸਿੰਘ ਵੀ ਕਹਿ ਰਹੇ ਨੇ। ਉਹਨਾਂ ਨੇ ਅੰਮ੍ਰਿਤ ਛਕਿਆ ਹੋਇਆ ਤੇ ਉਹ ਰੋ ਰਹੇ ਨੇ। ਉਹ ਰੋ ਕੇ ਆਖ ਰਹੇ ਨੇ ਕਿ ਆਪਣੇ ਘਰ ਬਚਾ ਲਓ, ਮੇਰਾ ਘਰ ਤਾਂ ਪੱਟਿਆ ਗਿਆ। ਸ਼ਾਇਦ ਉਹ ਕੁਛ ਏਦਾਂ ਦਾ ਕਹਿ ਰਹੇ ਨੇ। ਘਟਨਾ ਖਡੂਰ ਸਾਹਿਬ ਦੀ ਹੈ। ਖਡੂਰ ਸਾਹਿਬ ਦੇ ਵਿੱਚ ਨਸ਼ਾ ਵੱਧ ਲੈਣ ਕਰਕੇ ਇੱਕ 18 ਸਾਲਾ ਨੌਜਵਾਨ ਦੀ ਮੌਤ ਹੋ ਗਈ ਹੈ। ਇਸ ਨੌਜਵਾਨ ਦੇ ਅੰਤਿਮ ਸੰਸਕਾਰ ਮੌਕੇ ਮ੍ਰਿਤਕ ਨੌਜਵਾਨ ਦੇ ਪਿਤਾ ਨੇ ਸਰਕਾਰ ਦੇ ਅੱਗੇ ਵੱਡੇ ਸਵਾਲ ਖੜੇ ਕੀਤੇ ਨੇ। ਉਹਨਾਂ ਨੇ ਇਹ ਵੀ ਆਖਿਆ ਕਿ ਆਪਣੇ ਬੱਚਿਆਂ ਨੂੰ ਬਚਾ ਲਓ, ਅੱਗ ਲੱਗੀ ਪਈ ਹੈ। ਉਹਨਾਂ ਨੇ ਕਿਹਾ ਕਿ ਮੈਂ ਪਿੰਡ ਦੇ ਵਿੱਚ ਕਈ ਨੌਜਵਾਨਾਂ ਨੂੰ ਸਮਝਾਇਆ ਸੀ, ਪਰ ਉਹ ਆਖਦੇ ਸਨ ਉਹ ਹੁਣ ਹਟ ਨਹੀਂ ਸਕਦੇ, ਇਸ ਕੰਮ ਦੇ ਵਿੱਚ ਲੱਗ ਚੁੱਕੇ ਨੇ। ਪਿੰਡ ਵਾਸੀਆਂ ਨੇ ਦੱਸਿਆ ਕਿ ਇਸ ਨੌਜਵਾਨ ਨੇ ਨਸ਼ੇ ਦਾ ਟੀਕਾ ਲਾਇਆ ਸੀ, ਜਿਸ ਤੋਂ ਬਾਅਦ ਉਹ ਉੱਥੇ ਹੀ ਡਿੱਗ ਪਿਆ ਸੀ ਤੇ ਉਸ ਦੀ ਮੌਤ ਹੋ ਗਈ। ਪਿੰਡ ਵਾਸੀਆਂ ਨੇ ਇਹ ਵੀ ਦੱਸਿਆ ਕਿ ਨਸ਼ਾ ਸ਼ਰੇਆਮ ਵਿਕ ਰਿਹਾ, ਰੋਕਣ ਵਾਲਾ ਕੋਈ ਨਹੀਂ। ਤੇ ਗੱਲ ਕਰਦੇ ਹਾਂ ਅਮਰੀਕਾ ਦੇ ਵਿੱਚ ਗਵਾਚੇ ਬਟੂਏ ਦੀ। ਕਈ ਵਾਰੀ ਸਾਡੀਆਂ ਚੀਜ਼ਾਂ ਗਵਾਚ ਜਾਂਦੀਆਂ ਨੇ। ਥੋੜਾ ਚਿਰ ਲੱਭਣ ਤੋਂ ਬਾਅਦ, ਟੱਕਰਾਂ ਮਾਰਨ ਤੋਂ ਬਾਅਦ ਅਸੀਂ ਉਹਨਾਂ ਚੀਜ਼ਾਂ ਨੂੰ ਲੈ ਕੇ ਆਸ ਛੱਡ ਦਿੰਦੇ ਹਾਂ, ਕਿਉਂਕਿ ਗਵਾਚੀਆਂ ਚੀਜ਼ਾਂ ਛੇਤੀ ਕਿਤੇ ਲੱਭਦੀਆਂ ਨੇ। ਬਟਾਲਾ ਦੇ ਇੱਕ ਡਾਕਟਰ ਸਾਹਿਬ ਅਮਰੀਕਾ ਦੇ ਵਿੱਚ ਗਏ ਸਨ ਤੇ ਉਹਨਾਂ ਦਾ ਗਵਾਚਿਆ ਬਟੂਆ 8 ਮਹੀਨਿਆਂ ਬਾਅਦ ਮਿਲ ਗਿਆ। ਡਾਕਟਰ ਸਤਨਾਮ ਸਿੰਘ ਨਿੱਜਰ ਕਰੀਬ 8 ਮਹੀਨੇ ਪਹਿਲਾਂ ਅਮਰੀਕਾ ਗਏ ਸਨ, ਜਿੱਥੇ ਉਹਨਾਂ ਦਾ ਬਟੂਆ ਗੁੰਮ ਹੋ ਗਿਆ ਸੀ। ਇੱਕ ਬੰਦਾ ਉਹਨਾਂ ਦੀ ਬਟਾਲਾ ਸਥਿਤ ਰਿਹਾਇਸ਼ ਤੇ ਬਟੂਆ ਦੇਣ ਦੇ ਲਈ ਪਹੁੰਚ ਗਿਆ, ਜਿਸ ਦੇ ਵਿੱਚ 40,000 ਰੁਪਏ ਅਤੇ ਕਈ ਅਹਿਮ ਦਸਤਾਵੇਜ਼ ਸਨ। ਸਾਰਾ ਕੁਝ ਡਾਕਟਰ ਨਿੱਜਰ ਨੂੰ ਉਸੇ ਤਰ੍ਹਾਂ ਮਿਲ ਗਿਆ। ਪਤਾ ਲੱਗਾ ਕਿ ਡਾਕਟਰ ਸਾਹਿਬ ਆਪਣੀ ਬੇਟੀ ਦੇ ਕੋਲ ਲਾਸ ਏਂਜਲਸ ਗਏ ਸਨ, ਜਿੱਥੇ ਉਹ ਸਵੇਰ ਦੀ ਸੈਰ ਜਦੋਂ ਕਰ ਰਹੇ ਸਨ ਤਾਂ ਉਹਨਾਂ ਦਾ ਬਟੂਆ ਗਵਾਚ ਗਿਆ ਸੀ। ਉਹਨਾਂ ਦੇ ਪਰਿਵਾਰ ਨੇ ਪੂਰਾ ਇਲਾਕਾ ਛਾਣਿਆ, ਪਰ ਇਹ ਬਟੂਆ ਨਹੀਂ ਮਿਲਿਆ। ਉਸ ਤੋਂ ਬਾਅਦ ਡਾਕਟਰ ਨਿੱਜਰ ਵਾਪਸ ਭਾਰਤ ਆ ਗਏ ਤੇ ਉਹਨਾਂ ਨੇ ਕਈ ਨਵੇਂ ਦਸਤਾਵੇਜ਼ ਬਣਾ ਲਏ। ਹਾਲਾਂਕਿ ਦਸਤਾਵੇਜ਼ ਗਵਾਚਣ ਤੇ ਉਹਨਾਂ ਨੂੰ ਮੁੜ ਤਿਆਰ ਕਰਵਾਉਣ ਦੇ ਵਿੱਚ ਉਹਨਾਂ ਨੂੰ ਕਾਫੀ ਮੁਸ਼ਕਲ ਪੇਸ਼ ਆਈ। ਦਰਅਸਲ ਬਟੂਆ ਅਮਰੀਕਾ ਦੇ ਵਿੱਚ ਡਾਕਟਰ ਨਿੱਜਰ ਦੀ ਧੀ ਦੀ ਰਿਹਾਇਸ਼ ਦੇ ਨੇੜੇ ਰਹਿੰਦੇ ਅਟਾਰਨੀ ਸਕਾਟ ਸੀ ਸਮਿਥ ਨੂੰ ਮਿਲ ਗਿਆ ਸੀ। ਉਹਨਾਂ ਨੇ ਪੈਨ ਕਾਰਡ ਤੇ ਡਾਕਟਰ ਸਾਹਿਬ ਦੀ ਫੋਟੋ ਦੇਖੀ ਤੇ ਫੋਟੋ ਦੇਖ ਕੇ ਫਿਰ ਉਹਨਾਂ ਨੂੰ ਪਤਾ ਲੱਗਿਆ ਕਿ ਇਹਨਾਂ ਨੇ ਪੱਗ ਬੰਨੀ ਹੈ ਜਾਂ ਇਹਨਾਂ ਨੇ ਸਿਰ ਤੇ ਪਰਨਾ ਬੰਨਿਆ ਤੇ ਉਹ ਸਿੱਖ ਭਾਈਚਾਰੇ ਨਾਲ ਉਹਨਾਂ ਦਾ ਕਾਫੀ ਆਉਣ ਜਾਣ ਸੀ ਤੇ ਇਸ ਕਰਕੇ ਫਿਰ ਉਹਨਾਂ ਨੇ ਵਰਮੌਂਟ ਦੇ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਸਰਬਜੀਤ ਸਿੰਘ ਨੂੰ ਇਹ ਪਰਸ ਜਿਹੜਾ ਬਟੂਆ ਜਿਹੜਾ ਫੜਾ ਦਿੱਤਾ। ਕਈ ਮਹੀਨੇ ਗ੍ਰੰਥੀ ਸਰਬਜੀਤ ਸਿੰਘ ਪੈਨ ਕਾਰਡ ਦੀ ਫੋਟੋ ਦਿਖਾ ਕੇ ਲੋਕਾਂ ਨੂੰ ਡਾਕਟਰ ਸਤਨਾਮ ਬਾਰੇ ਪੁੱਛਦੇ ਰਹੇ, ਪਰ ਕਈ ਮਹੀਨੇ ਬੀਤਣ ਤੇ ਵੀ ਕੁਝ ਪਤਾ ਨਹੀਂ ਲੱਗਿਆ। ਇਸ ਹਫ਼ਤੇ ਸਰਬਜੀਤ ਸਿੰਘ ਜਦ ਆਪਣੇ ਸ਼ਹਿਰ ਜਲੰਧਰ ਆਏ ਤਾਂ ਉਹਨਾਂ ਨੇ ਡਾਕਟਰ ਨਿੱਜਰ ਦੀ ਰਿਹਾਇਸ਼ ਬਾਰੇ ਪਤਾ ਲਾਉਣ ਦੇ ਲਈ ਸਥਾਨਕ ਆਮਦਨ ਕਰ ਵਿਭਾਗ ਦੇ ਦਫ਼ਤਰ ਨਾਲ ਸੰਪਰਕ ਕੀਤਾ। ਵੇਰਵੇ ਮਿਲਣ ਤੇ ਉਹਨਾਂ ਆਪਣੇ ਭਰਾ ਗੁਰਪ੍ਰੀਤ ਸਿੰਘ ਨੂੰ ਡਾਕਟਰ ਨਿੱਜਰ ਦਾ ਬਟੂਆ ਵਾਪਸ ਦੇਣ ਦੇ ਲਈ ਭੇਜਿਆ। ਉਹਨਾਂ ਡਾਕਟਰ ਨੂੰ ਸੌਂਪ ਕੇ ਬਟੂਆ, ਫੋਟੋਆਂ ਖਿੱਚੀਆਂ ਤੇ ਸਕਾਟ ਸਮਿਥ ਨੂੰ ਅਮਰੀਕਾ ਭੇਜ ਦਿੱਤੀਆਂ ਤੇ ਉਹਨਾਂ ਦਾ ਖਾਸ ਧੰਨਵਾਦ ਕੀਤਾ। ਸੋ ਇਸੇ ਤਰ੍ਹਾਂ ਕਈ ਚੀਜ਼ਾਂ ਸਾਡੇ ਆਲੇ ਦੁਆਲੇ ਵਾਪਰ ਜਾਂਦੀਆਂ ਨੇ। ਕੁਝ ਘਟਨਾਵਾਂ ਵਾਪਰਨ ਤੋਂ ਬਾਅਦ ਸਾਨੂੰ ਇਹ ਜ਼ਰੂਰ ਯਾਦ ਰੱਖਣਾ ਚਾਹੀਦਾ ਹੈ ਕਿ ਨਾ ਤਾਂ ਦੁਨੀਆ ਤੋਂ ਪੂਰੀ ਤਰ੍ਹਾਂ ਇਮਾਨਦਾਰੀ ਖਤਮ ਹੋਈ ਹੈ ਤੇ ਨਾ ਦੁਨੀਆ ਤੋਂ ਸੱਜਣਤਾ ਦੀ ਕੋਈ ਕਮੀ ਹੈ। ਤੁਹਾਡਾ ਵਾਹ ਜ਼ਿੰਦਗੀ ਦੇ ਵਿੱਚ ਚੰਗੇ ਮਾੜੇ ਘਟੀਆ ਵਧੀਆ ਲੋਕਾਂ ਦੇ ਨਾਲ ਪੈਂਦੇ ਰਹਿੰਦਾ। ਇਹ ਲੋਕ ਬਿਲਕੁਲ ਉਵੇਂ ਤੁਹਾਡੀ ਜ਼ਿੰਦਗੀ ਦੇ ਵਿੱਚ ਆਉਂਦੇ ਨੇ ਜਿਵੇਂ ਪਰਛਾਵੇਂ, ਕਦੇ ਧੁੱਪ ਕਦੇ ਛਾਂ, ਕਦੇ ਦੁੱਖ ਕਦੇ ਸੁੱਖ। ਸੋ
ਜ਼ਾਹਰ ਜੀ ਗੱਲ ਹੈ, ਜਦੋਂ ਕੋਈ ਗੁਆਚੀ ਚੀਜ਼ 8 ਮਹੀਨਿਆਂ ਬਾਅਦ ਮਿਲਦੀ ਹੈ ਤੇ ਬੰਦੇ ਨੂੰ ਖੁਸ਼ੀ ਤਾਂ ਮਿਲਦੀ ਵੀ ਹੈ। ਖੈਰ ਆਪਾਂ ਗੱਲ ਕਰਦੇ ਹਾਂ ਕੁਝ ਕੌਮੀ ਖਬਰਾਂ ਦੇ ਬਾਰੇ। ਕਾਂਗਰਸ ਪ੍ਰਧਾਨ ਦੇ ਲਈ ਚੋਣਾਂ ਹੋਣੀਆਂ ਨੇ ਤੇ ਵੋਟਾਂ ਅੱਜ ਪੈਣਗੀਆਂ। ਮਲਕਾਰਜੁਨ ਖੜਗੇ ਤੇ ਸ਼ਸ਼ੀ ਥਰੂਰ ਵਿਚਾਲੇ ਮੁਕਾਬਲਾ ਹੈ। 40 ਮਾਫ਼ ਕਰਨਾ, ਕਰੀਬ 24 ਸਾਲਾਂ ਬਾਅਦ ਗਾਂਧੀ ਪਰਿਵਾਰ ਤੋਂ ਬਾਹਰ ਦਾ ਕੋਈ ਆਗੂ ਕਾਂਗਰਸ ਦੀ ਕਮਾਨ ਸੰਭਾਲੇਗਾ। 9,000 ਤੋਂ ਜ਼ਿਆਦਾ ਪ੍ਰਦੇਸ਼ ਕਾਂਗਰਸ ਕਮੇਟੀ ਦੇ ਡੈਲੀਗੇਟ ਪਾਰਟੀ ਪ੍ਰਧਾਨ ਦੀ ਚੋਣ ਦੇ ਲਈ ਵੋਟਾਂ ਪਾਉਣਗੇ। ਨਤੀਜਾ 19 ਅਕਤੂਬਰ ਨੂੰ ਆਉਣਾ ਹੈ। ਕਾਂਗਰਸ ਦੇ ਨਵੀਂ ਦਿੱਲੀ ਹੈੱਡਕੁਆਰਟਰ ਅਤੇ ਦੇਸ਼ ਦੇ 65 ਹੋਰ ਥਾਵਾਂ ਤੇ ਪੋਲਿੰਗ ਬੂਥ ਬਣਾਏ ਜਾਣਗੇ। ਪਾਰਟੀ ਦੇ 137 ਸਾਲਾਂ ਦੇ ਇਤਿਹਾਸ ਦੇ ਵਿੱਚ ਇਹ 6ਵੀਂ ਵਾਰ ਹੈ ਜਦੋਂ ਚੋਣ ਮੁਕਾਬਲਾ ਹੋਣ ਜਾ ਰਿਹਾ ਹੈ। ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਅਤੇ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਵੱਲੋਂ ਕਾਂਗਰਸ ਦਫ਼ਤਰ ਤੇ ਵੋਟ ਪਾਏ ਜਾਣ ਦੀ ਸੰਭਾਵਨਾ, ਜਦਕਿ ਰਾਹੁਲ ਗਾਂਧੀ ਕਰਨਾਟਕ ਦੇ ਸੰਗਾਨ ਕਾਲੂ ਦੇ ਵਿੱਚ ਜਿਹੜਾ ਇੱਥੇ ਬਣਿਆ, ਜਿੱਥੇ ਵੀ ਉਹਨਾਂ ਨੂੰ ਬੂਥ ਮਿਲਿਆ ਤਾਂ ਵੋਟ ਪਾਉਣਗੇ। 40,000 ਹੋਰ ਵੀ ਵੋਟ ਪਾਉਣਗੇ ਜੋ ਪੀਸੀਸੀ ਡੈਲੀਗੇਟ ਨੇ। ਗਾਂਧੀ ਪਰਿਵਾਰ ਦੇ ਨਾਲ ਨੇੜਤਾ ਹੋਣ ਅਤੇ ਸੀਨੀਅਰ ਆਗੂਆਂ ਵੱਲੋਂ ਹਮਾਇਤ ਦਿੱਤੇ ਜਾਣ ਕਰਕੇ ਖੜਗੇ ਨੂੰ ਕਾਂਗਰਸ ਦਾ ਅਗਲਾ ਪ੍ਰਧਾਨ ਮੰਨਿਆ ਜਾ ਰਿਹਾ ਹੈ। ਉਂਝ ਥਰੂਰ ਵੀ ਆਪਣੇ ਪੱਧਰ ਤੇ ਪ੍ਰਧਾਨ ਬਣਨ ਦੀਆਂ ਕੋਸ਼ਿਸ਼ਾਂ ਕਰ ਰਹੇ ਨੇ। ਕਾਂਗਰਸ ਦੀ ਕੇਂਦਰੀ ਚੋਣ ਅਥਾਰਟੀ ਦੇ ਚੇਅਰਮੈਨ ਮਧੂਸੂਦਨ ਮਿਸਤਰੀ ਨੇ ਕਿਹਾ ਹੈ ਕਿ ਗੁਪਤ ਬੈਲਟ ਰਾਹੀਂ ਵੋਟਾਂ ਪੈਣਗੀਆਂ ਅਤੇ ਕੋਈ ਨਹੀਂ ਜਾਣ ਸਕੇਗਾ ਕਿ ਕਿਸ ਨੇ ਕਿਹੜੇ ਉਮੀਦਵਾਰ ਨੂੰ ਵੋਟ ਪਾਈ ਹੈ। ਉੱਤਰ ਪ੍ਰਦੇਸ਼ ਦੇ ਫਰੂਖਾਬਾਦ ਦੇ ਵਿੱਚ ਇੱਕ ਸਕੂਲ ਦੇ ਵਿੱਚ ਸ਼ਰੇਆਮ ਧੱਕੇਸ਼ਾਹੀ ਦੇਖਣ ਨੂੰ ਮਿਲੀ ਹੈ, ਜਿੱਥੇ ਪ੍ਰਿੰਸੀਪਲ ਨੇ ਬੱਚਿਆਂ ਨੂੰ ਤਾਲਾ ਲਗਾ ਕੇ ਉਹਨਾਂ ਦੇ ਵਾਲ ਕੱਟ ਦਿੱਤੇ। ਇੰਨਾ ਹੀ ਨਹੀਂ, ਉਹਨਾਂ ਦੇ ਨਾਲ ਬਦਸਲੂਕੀ ਅਤੇ ਕੁੱਟਮਾਰ ਵੀ ਕੀਤੀ ਗਈ, ਜਿਸ ਤੋਂ ਬਾਅਦ ਵਿਦਿਆਰਥਣ ਨੇ ਜ਼ਿਲ੍ਹਾ ਮੈਜਿਸਟ੍ਰੇਟ ਨੂੰ ਅਪੀਲ ਕੀਤੀ ਹੈ ਕਿ ਜੇਕਰ ਪ੍ਰਿੰਸੀਪਲ ਦੇ ਖਿਲਾਫ ਕਾਰਵਾਈ ਨਾ ਕੀਤੀ ਗਈ ਤਾਂ ਉਹ ਖੁਦਕੁਸ਼ੀ ਕਰਨ ਦੇ ਲਈ ਮਜਬੂਰ ਹੋਵੇਗੀ। ਵਿਦਿਆਰਥਣ ਨੇ ਮਹਿਲਾ ਥਾਣੇ ਦੇ ਵਿੱਚ ਪੁਲਿਸ ਨੂੰ ਸ਼ਿਕਾਇਤ ਦੇ ਦਿੱਤੀ ਹੈ। ਵਿਦਿਆਰਥਣ ਨੇ ਦੋਸ਼ ਲਾਇਆ ਕਿ ਹੈਡਮਾਸਟਰ ਦਬੰਗ ਹੈ, ਜਿਸ ਕਰਕੇ ਪੁਲਿਸ ਕੋਈ ਵੀ ਕਾਰਵਾਈ ਕਰਨ ਤੋਂ ਟਾਲਾ ਵੱਟ ਰਹੀ ਹੈ। ਦੱਸਣਾ ਬਣਦਾ ਕਿ ਫਰੂਖਾਬਾਦ ਦੇ ਨਵਾਬਗੰਜ ਬਲਾਕ ਦੇ ਪਿੰਡ ਨੇਕ ਰਾਮ ਸਥਿਤ ਕੋਕਾਪੁਰ ਦੇ ਵਿੱਚ ਮਾਂ ਪਿਤਾੰਬਰਾ ਐਜੂਕੇਸ਼ਨ ਸੇਵਾ ਕਮੇਟੀ ਹੈ, ਜਿੱਥੇ 9ਵੀਂ ਜਮਾਤ ਦੀ ਇੱਕ ਵਿਦਿਆਰਥਣ ਨੇ ਇਸ ਸਕੂਲ ਦੇ ਪ੍ਰਿੰਸੀਪਲ ਸੁਮਿਤ ਯਾਦਵ ਉੱਤੇ ਦੋ ਗੁੱਤਾਂ ਨਾ ਕਰਨ ਉੱਤੇ ਵਾਲ ਕੱਟਣ ਅਤੇ ਗਾਲਾਂ ਕੱਢਣ ਦੇ ਦੋਸ਼ ਲਾਏ ਨੇ। ਕੋਮਲ ਨੇ ਦੱਸਿਆ ਕਿ ਸੁਮਿਤ ਯਾਦਵ ਹਰ ਰੋਜ਼ 9ਵੀਂ ਅਤੇ 12ਵੀਂ ਜਮਾਤ ਦੀਆਂ ਵਿਦਿਆਰਥਣਾਂ ਦੇ ਨਾਲ ਮਾੜੀਆਂ ਹਰਕਤਾਂ ਵੀ ਕਰਦਾ ਤੇ ਉਹਨਾਂ ਨੂੰ ਗੰਦੀਆਂ ਗਾਲਾਂ ਕੱਢਦਾ ਹੈ। ਹੈਡਮਾਸਟਰ ਉੱਤੇ ਦੋਸ਼ ਹੈ ਕਿ ਉਹ ਕੁੜੀਆਂ ਨੂੰ ਕਮਰੇ ਦੇ ਵਿੱਚ ਬੰਦ ਕਰਕੇ ਕੁੱਟਮਾਰ ਕਰਦਾ ਹੈ, ਗੰਦੀਆਂ ਗਾਲਾਂ ਤੇ ਅਪਸ਼ਬਦ ਬੋਲਦਾ ਹੈ। ਕੋਮਲ ਨੇ ਜ਼ਿਲ੍ਹਾ ਮੈਜਿਸਟ੍ਰੇਟ ਮਹਿਲਾ ਥਾਣੇ ਦੇ ਅਧਿਕਾਰੀਆਂ ਨੂੰ ਸ਼ਿਕਾਇਤ ਦਿੱਤੀ ਹੈ। ਪੀੜਤ ਲੜਕੀ ਨੇ ਜ਼ਿਲ੍ਹਾ ਅਧਿਕਾਰੀ ਦੇ ਦਫ਼ਤਰ ਪਹੁੰਚ ਕੇ ਇਨਸਾਫ ਦੀ ਗੁਹਾਰ ਲਾਈ ਹੈ। ਕੋਮਲ ਨੇ ਦੱਸਿਆ ਕਿ ਜੇਕਰ ਮੁੱਖ ਅਧਿਆਪਕ ਦੇ ਖਿਲਾਫ ਕੋਈ ਕਾਰਵਾਈ ਨਾ ਕੀਤੀ ਗਈ ਤਾਂ ਉਹ ਖੁਦਕੁਸ਼ੀ ਕਰਨ ਦੇ ਲਈ ਮਜਬੂਰ ਹੋਵੇਗੀ। ਆਪਾਂ ਦੇਖਿਆ ਰਾਜਸਥਾਨ ਦੇ ਵਿੱਚ ਵੀ ਜਿਹੜਾ ਇੱਕ ਅਧਿਆਪਕ ਸੀ, ਉਹਨੇ ਇੱਕ ਬੱਚੇ ਨੂੰ ਸਿਰਫ ਇਸ ਕਰਕੇ ਕੁੱਟਿਆ ਸੀਗਾ ਕਿ ਉਹ ਬੱਚੇ ਨੇ ਉਹਦੇ ਘੜੇ ਦੇ ਵਿੱਚੋਂ ਪਾਣੀ ਪੀਤਾ ਜਾਂ ਹੱਥ ਲਾ ਦਿੱਤਾ ਸੀ। ਮਤਲਬ ਜੇ ਸਾਡਾ ਅਧਿਆਪਕ ਭਾਈਚਾਰਾ ਹੀ ਇਸ ਤਰ੍ਹਾਂ ਦੀ ਮਾੜੀ ਜ਼ਹਿਨੀਅਤ ਦਾ ਸ਼ਿਕਾਰ ਹੈ, ਜੇ ਉਹਨਾਂ ਮਾੜੀ ਮਾਨਸਿਕਤਾ ਦਾ ਸ਼ਿਕਾਰ ਹੈ, ਤੇ ਜਵਾਕਾਂ ਨੂੰ ਕੀ ਪੜ੍ਹਾਉਣਗੇ, ਵਿਦਿਆਰਥੀਆਂ ਨੂੰ ਕੀ ਸਿੱਖਿਆ ਦੇਣਗੇ। ਸੋ ਇਸ ਘਟੀਆ ਸੋਚ ਨੂੰ ਤਿਰਸਕਾਰ ਪਾਉਣਾ ਚਾਹੀਦਾ। ਇਸ ਘਟੀਆ ਸੋਚ ਵਾਲੇ ਬੰਦਿਆਂ ਨੂੰ ਜ਼ਮਾਨੇ ਦੇ ਵਿੱਚ ਇਸ ਗੱਲ ਦਾ ਅਹਿਸਾਸ ਕਰਾਉਣਾ ਚਾਹੀਦਾ ਕਿ ਉਹਨਾਂ ਦੀ ਸੋਚ ਬੜੀ ਘਟੀਆ ਹੈ ਤੇ ਉਹ ਹੁਣ ਆਪਣੀ ਸੋਚ ਦੂਜੇ ਲੋਕਾਂ ਤੇ ਥੋਪ ਰਹੇ ਨੇ। ਖੈਰ ਜਾਂਦੇ ਜਾਂਦੇ ਤੁਹਾਨੂੰ ਇੱਕ ਕੌਮਾਂਤਰੀ ਖਬਰ ਬਾਰੇ ਜਾਣਕਾਰੀ ਦਿੰਦੇ ਚਲੇ ਗਏ। ਈਰਾਨ ਦੀ ਗੱਲ ਕਰਾਂਗੇ। ਈਰਾਨ ਦੇ ਵਿੱਚ ਇੱਕ 22 ਸਾਲਾ ਕੁੜੀ ਮਹਿਸਾ ਅਮੀਨੀ ਦੀ ਮੌਤ ਹੋ ਗਈ ਸੀ। ਮਹਿਸਾ ਅਮੀਨੀ ਦੀ ਮੌਤ ਤੋਂ ਬਾਅਦ ਵਿਸ਼ਵ ਭਰ ਦੇ ਵਿੱਚ ਈਰਾਨ ਨੂੰ ਤਿੱਖੀ ਆਲੋਚਨਾ ਦਾ ਸਾਹਮਣਾ ਕਰਨਾ ਪਿਆ। ਪ੍ਰੋਗਰਾਮ ਅਪਡੇਟ ਅਮਰੀਕਾ ਤੇ ਅਪਡੇਟ ਕੈਲੀਫੋਰਨੀਆ ਦੇ ਵਿੱਚ ਵੀ ਇਸ ਖਬਰ ਬਾਬਤ ਜੋ ਜਾਣਕਾਰੀਆਂ ਸੀ ਅਸੀਂ ਸਾਂਝੀਆਂ ਕਰਦੇ ਰਹੇ ਹਾਂ। ਫਰੈਜ਼ਨੋ ਤੋਂ ਲੈ ਕੇ ਅਮਰੀਕਾ ਦੇ ਕਈ ਵੱਖ-ਵੱਖ ਹਿੱਸਿਆਂ ਦੇ ਵਿੱਚ ਜਿਹੜੀਆਂ ਇਹ ਰੋਸ ਮੁਜ਼ਾਹਰੇ ਕੀਤੇ ਗਏ ਸੀਗੇ। ਤਾਂ ਹੁਣ ਉੱਥੇ ਏਵਿਨ ਜੇਲ੍ਹ ਹੈ ਇੱਕ, ਉੱਥੇ ਅੱਗ ਲੱਗ ਗਈ ਹੈ। ਏਵਿਨ ਜੇਲ੍ਹ ਦੇ ਬਾਰੇ ਕਿਹਾ ਜਾ ਰਿਹਾ ਹੈ ਕਿ ਏਵਿਨ ਜੇਲ੍ਹ ਦੀ ਵਿੱਚ ਜਿਹੜੀ ਅੱਗ ਲੱਗੀ ਹੈ, ਇਹਦੀਆਂ ਵਾਇਰਲ ਵੀਡੀਓਜ਼ ਦੇ ਵਿੱਚ ਗੋਲੀਆਂ ਚੱਲਣ ਤੇ ਸਾਇਰਨ ਦੀਆਂ ਆਵਾਜ਼ਾਂ ਸੁਣਾਈ ਦੇ ਰਹੀਆਂ ਨੇ। ਈਰਾਨੀ ਮੀਡੀਆ ਜਿਹੜਾ ਸਰਕਾਰੀ ਮੀਡੀਆ ਹੈ, ਉਹ 8 ਲੋਕ ਜ਼ਖਮੀ ਦੱਸ ਰਿਹਾ, ਜਦਕਿ ਦੂਜੀਆਂ ਕਈ ਵੈਬਸਾਈਟ ਮੈਂ ਦੇਖੀਆਂ ਸੀਗੀਆਂ, ਖਾਸ ਕਰਕੇ ਜੇ ਆਪਾਂ ਗੱਲ ਕਰੀਏ ਦੀ ਵਾਸ਼ਿੰਗਟਨ ਪੋਸਟ ਬਾਰੇ, ਤਾਂ ਇਹਨਾਂ ਨੇ ਅੱਗ ਲੱਗਣ ਤੋਂ ਬਾਅਦ ਇਹ ਗੱਲ ਕਹੀ ਹੈ ਕਿ 61 ਜਿਹੜੇ ਬੰਦੇ ਆ, 60 ਤੋਂ ਵੀ ਜ਼ਿਆਦਾ ਉਹ ਮਤਲਬ ਜ਼ਖਮੀ ਹੋਏ ਨੇ। ਦਰਜਨਾਂ ਜਿਹੜੇ ਆ ਉਹਨਾਂ ਨੂੰ ਹਸਪੀਟਲ ਲਿਜਾਇਆ ਗਿਆ, ਜਿਨ੍ਹਾਂ ਦੀ ਇਸ ਅੱਗ ਲੱਗਣ ਕਰਕੇ ਜਿਹੜੀ ਕਿ ਹਾਲਤ ਆ ਉਹ ਕ੍ਰਿਟੀਕਲ ਹੋ ਗਈ ਸੀਗੀ। ਜਦਕਿ ਈਰਾਨੀ ਮੀਡੀਆ ਉਹ 8 ਰਿਪੋਰਟ ਕਰ ਰਿਹਾ। 8 ਤੋਂ ਜ਼ਿਆਦਾ ਲੋਕਾਂ ਦੀ ਤਾਂ ਹਾਲਤ ਵੈਸੇ ਖਰਾਬ ਹੋ ਗਈ ਹੈ। ਮਹਿਸਾ ਅਮੀਨੀ ਦੀ 22 ਸਾਲਾ ਉਮਰ ਸੀ
ਤੇ 22 ਸਾਲ ਦੀ ਉਮਰ ਸੀ ਤੇ ਉਹਦੀ ਜਿਹੜੀ ਮੌਤ ਆ ਉਹ ਪੁਲਿਸ ਕਸਟਡੀ ਦੇ ਵਿੱਚ ਹੋਈ ਸੀ। ਪੁਲਿਸ ਤੇ ਤਰ੍ਹਾਂ-ਤਰ੍ਹਾਂ ਦੇ ਦੋਸ਼ ਲੱਗ ਰਹੇ ਨੇ। ਸੋ ਉਸ ਤੋਂ ਬਾਅਦ ਐਵਨ ਜੇਲ੍ਹ ਦੇ ਬਾਰੇ ਕਿਹਾ ਜਾ ਰਿਹਾ ਕਿ ਐਵਨ ਜੇਲ੍ਹ ਦੇ ਵਿੱਚ ਉਹ ਲੋਕ ਨੇ ਜਿਹੜੇ ਇਹਨਾਂ ਰੋਸ ਮੁਜ਼ਾਹਰਿਆਂ ਦੇ ਵਿੱਚ ਸ਼ਾਮਲ ਸਨ। ਪੁਲਿਸ ਨੇ ਉਹਨਾਂ ਨੂੰ ਫੜ ਕੇ ਐਵਨ ਜੇਲ੍ਹ ਦੇ ਵਿੱਚ ਪਾ ਦਿੱਤਾ ਸੀ, ਜਿਹੜੀ ਕਿ ਬਹਿਰੂਤ ਦੇ ਵਿੱਚ ਪੈਂਦੀ ਹੈ। ਸੋ ਇਸ ਦੇ ਨਾਲ ਹੀ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਇੰਨਾ ਹੀ। ਮੈਨੂੰ ਪ੍ਰਵੀਨ ਸ਼ਰਮਾ ਨੂੰ ਇੱਥੇ ਦਿਓ ਇਜਾਜ਼ਤ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ। ਤੇ ਆਖਿਰ ਦੇ ਵਿੱਚ ਇੱਕ ਵਾਰ ਫਿਰ ਤੋਂ ਤੁਹਾਨੂੰ ਸਭ ਨੂੰ ਪਿਆਰ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ।